ਕੇਓਸ ਸੇਮ ਦੀ ਸੇਮ ਹੈਗੀ ਆ ਟਰਕਿੰਗ ਇੰਡਸਟਰੀ ਦੇ ਵਿੱਚ। ਕੋਈ ਜੇ ਕਹਾਂ ਵੀ ਖਾਸ ਐਸੀ ਚੀਜ਼ ਆਈ ਹੈਗੀ ਆ, ਨਹੀਂ ਆਈ ਹੈਗੀ। ਜਿਹੜੇ ਰੂਲ ਐਂਡ ਰੈਗੂਲੇਸ਼ਨਸ ਜਾਂ ਉਹਨਾਂ ਦੇ ਈਜ਼ ਹੋ ਰਹੀ ਹੈਗੀ ਆ, ਕਿਹਾ ਜਾ ਰਿਹਾ ਕਿ ਉਹਨਾਂ ਨੂੰ ਈਜ਼ੀ ਕੀਤਾ ਜਾ ਰਿਹਾ ਹੈਗਾ, ਪਰ ਕਿਸ ਹੱਦ ਤੱਕ ਕੀਤਾ ਜਾ ਰਿਹਾ, ਕਿੱਦਾਂ ਕੀਤਾ ਜਾ ਰਿਹਾ, ਹੁਣ ਇਸ ਵੇਲੇ ਬਹੁਤ ਜ਼ਿਆਦਾ ਜਿਹੜੀ ਆ ਉਹ ਸਥਿਤੀ ਉਹ ਬਣੀ ਆ ਕਿ ਜਿਹਦੇ ਵਿੱਚ ਜਿਹੜੇ EPA ਦੇ ਕਈ ਚੀਜ਼ਾਂ ਹੈਗੀਆਂ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਨਹੀਂ ਲਾਗੂ ਹੋਣਗੀਆਂ ਜਾਂ ਕਿਸ ਤਰ੍ਹਾਂ ਲਾਗੂ ਹੋਣਗੀਆਂ। ਸੋ ਇੱਕ ਹਿਸਾਬ ਦੇ ਨਾਲ ਇਸ ਵੇਲੇ ਜੇ ਟਰਕਿੰਗ ਇੰਡਸਟਰੀ 'ਚ ਦੇਖਿਆ ਜਾਵੇ ਤਾਂ ਕੇਓਸ ਬਣੀ ਹੋਈ ਆ, ਜਿੱਥੇ ਕਿ ਹੁਣ ਫਿਰ ਕਾਲਸ ਆ ਰਹੀਆਂ ਹੈਗੀਆਂ ਕਿ 2010 ਵਾਲੇ, 2012 ਵਾਲੇ, 2007 ਵਾਲੇ ਟਰੱਕ ਫੇਰ ਚੱਲ ਸਕਣਗੇ। ਸੋ ਇੱਕ ਉਹ ਬਹੁਤ ਜ਼ਿਆਦਾ ਜਿਹੜੀ ਇਸ ਵੇਲੇ ਪ੍ਰੋਬਲਮੈਟਿਕ ਹੈਗੀ ਆ, ਕਿਉਂਕਿ ਸਟੇਟ ਆਫ ਕੈਲੀਫੋਰਨੀਆ ਸਟਿਲ ਕੋਸ਼ਿਸ਼ ਕਰ ਰਹੀ ਹੈਗੀ ਆ ਕਿ ਕਿਤੇ ਨਾ ਕਿਤੇ ਉਹ ਇਹਨੂੰ ਸਕ੍ਰੈਪ ਕਰਨ ਤੋਂ ਬਚਾ ਸਕੇ ਸਾਰੇ ਕੰਮ ਨੂੰ। ਪਰ ਆਈ ਥਿੰਕ ਇਸ ਵੇਲੇ ਜਿਹੜੀ ਆ ਸਾਰਿਆਂ ਨੂੰ ਜ਼ਿਆਦਾ ਪ੍ਰੋਬਲਮ ਇਹ ਆ ਕਿ ਕੁਛ ਨਹੀਂ ਪਤਾ ਚੱਲ ਰਿਹਾ ਹੈਗਾ, ਨਾ ਤਾਂ ਕਾਰਡ ਨੂੰ ਪਤਾ ਹੈ ਕੀ ਹੋਣਾ ਆ, ਤੇ ਨਾ ਹੀ ਸਟੇਟ ਆਫ ਕੈਲੀਫੋਰਨੀਆ ਕੋਈ ਸਿੱਧਾ ਜਵਾਬ ਦਿੰਦੀ ਹੈ। DMV ਨੂੰ ਕੁਛ ਨਹੀਂ ਪਤਾ ਹੈਗਾ ਕੀ ਹੋਣਾ ਆ। ਬਹੁਤ ਕਾਲਸ ਆਉਂਦੀਆਂ ਹੈਗੀਆਂ ਜਿਹੜੀਆਂ ਕਿ ਸਮੋਕ ਚੈੱਕ ਰਹੂਗਾ, ਨਹੀਂ ਰਹੂਗਾ। ਜਿਹੜਾ ਐਡਵਾਂਸ ਟਰੱਕ ਰੂਲ ਆ ਉਹ ਡੈਫੀਨੇਟਲੀ ਜਿਹੜਾ ਆ ਉਹ ਸਕ੍ਰੈਚ ਹੋ ਚੁੱਕਾ ਆ। ਸੋ ਮਤਲਬ ਕਿ ਇੱਕ ਹਿਸਾਬ ਦੇ ਨਾਲ ਜੇ ਕਹਿ ਲਓ ਤਾਂ ਜੇ ਆਪਾਂ ਟਰੱਕ ਸੇਲਸ ਦੀ ਗੱਲ ਕਹਿ ਲਈਏ ਤਾਂ ਅਗਸਤ ਦਾ ਮਹੀਨਾ ਜਿਹੜਾ ਆ ਉਹ ਅਗੇਨ ਜਿਹੜੀ ਇਹ ਕਲਾਸ 8 ਟਰੱਕ ਸੇਲਸ ਆ ਉਹ ਥੱਲੇ ਗਈਆਂ ਹੈਗੀਆਂ। ਸੋ ਓਵਰਆਲ ਜੇ ਕਿਹਾ ਜਾਵੇ ਤਾਂ ਕੋਈ ਐਡਾ ਖਾਸ ਫਰਕ ਨਹੀਂ ਪਿਆ ਹੈਗਾ ਪਿਛਲੇ ਇੱਕ ਹਫ਼ਤੇ ਦੇ ਵਿੱਚ, ਪਰ ਡੈਫੀਨੇਟਲੀ ਜਿਹੜੀਆਂ ਚੀਜ਼ਾਂ ਹੋਰ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਹੈਗੀਆਂ ਜਾਂ ਹੋਰ ਕੁਝ ਚੱਲ ਰਿਹਾ ਹੈਗਾ, ਮੇਰੇ ਖਿਆਲ ਇੱਕ ਅੱਜ ਮੌਕਾ ਹੈਗਾ। ਇਸ ਮੌਕੇ ਤੇ ਇਹ ਸਵਾਲ ਜ਼ਰੂਰ ਪੁੱਛਣਾ ਬਣਦਾ ਆ ਕਿ ਕੀ ਇੱਕ ਇਲੀਗਲ ਇਮੀਗ੍ਰੈਂਟ ਦੇ ਹੱਥੋਂ ਐਕਸੀਡੈਂਟ ਹੋਣਾ ਔਰ 3 ਬੰਦਿਆਂ ਨੇ ਮਰਨਾ ਤੇ ਉਹਦੇ ਨਾਲ ਸਾਰੇ ਹੀ ਜਿਹੜੇ ਨਾਨ ਡੋਮਿਸਾਈਲ ਲਾਇਸੈਂਸ ਹੈ ਜਿਹੜੇ ਕਿ ਇਸੇ ਹੀ ਗਵਰਨਮੈਂਟਸ ਨੇ ਇਸ਼ੂ ਕੀਤੇ ਆ ਉਹਨਾਂ ਨੂੰ ਬੈਨ ਕਰ ਦੇਣਾ ਜਾਂ ਬੰਦ ਕਰ ਦੇਣਾ, ਤੇ ਕੀ ਇੱਕ ਗਨ ਵਾਇਲੈਂਸ ਦੇ ਨਾਲ ਕਿਸੇ ਦੀ ਮੌਤ ਹੋਣੀ ਤੇ ਕੀ ਗੰਨਾਂ ਬੈਨ ਹੋਣਗੀਆਂ ਇਸ ਕੰਟਰੀ ਦੇ ਵਿੱਚ। ਇਸ ਚੀਜ਼ ਪਿੱਛੇ ਕਿੰਨੀਆਂ ਜਿਹੜੀਆਂ ਟ੍ਰੈਜਡੀਜ਼ ਆ ਆਪਾਂ ਜਰਾਂਗੇ ਜਿਸ ਤੋਂ ਬਾਅਦ ਕੀ ਗਨ ਵਾਇਲੈਂਸ ਜਿਹੜੀ ਆ ਉੱਤੇ ਬੈਨ ਲੱਗੂਗਾ। ਮੇਰੇ ਖਿਆਲ ਬੜੀ ਇਹ ਇੱਕ ਬੜਾ ਕ੍ਰਿਟੀਕਲ ਕੁਐਸਚਨ ਹੈਗਾ ਜਿਹੜਾ ਇਸ ਵੇਲੇ ਉਠਾਉਣ ਵਾਲਾ ਆ ਕਿ ਕਿੰਨਾ ਟਾਈਮ ਲੱਗੂਗਾ ਕਿ ਗਨਜ਼ ਦੇ ਉੱਤੇ ਬੈਨ ਲੱਗੂਗਾ ਜਾਂ ਗਨਜ਼ ਨੂੰ ਰੋਕਿਆ ਜਾਊਗਾ। ਕਿਉਂਕਿ ਗਨਜ਼ ਤਾਂ ਨਹੀਂ ਰੋਕ ਸਕਦੇ ਕਿਉਂਕਿ ਸਾਰੇ ਹੀ ਉੱਥੋਂ ਪੈਸਾ ਖਾਂਦੇ ਆ ਗਨ ਮੈਨੂਫੈਕਚਰਰ ਕੋਲੋਂ। ਸਾਰੇ ਇੱਕ ਹਿਸਾਬ ਦੇ EMPLOYEE ਆ ਉਹਨਾਂ ਦੇ, ਇੱਕ ਹਿਸਾਬ ਦੇ ਮੈਂ ਤਾਂ ਕਹੂੰਗਾ ਸਾਰੇ ਪੋਲੀਟੀਸ਼ੀਅਨ, ਸਾਰੀ ਕਾਂਗਰਸ ਜਿਹੜੀ ਇੱਕ ਹਿਸਾਬ ਦੀ ਗਨ ਮੈਨੂਫੈਕਚਰਰਸ ਦੀ EMPLOYEE ਆ, ਠੀਕ ਹੈ ਨਾ। ਸੋ EMPLOYEE cannot go against their boss. So I think it's just not good. ਜਿਹੜੇ ਹਿਸਾਬ ਦੇ ਨਾਲ ਪਿਛਲੇ ਮਹੀਨੇ ਦੇ ਵਿੱਚ ਜੋ ਕੁਝ ਹੋਇਆ ਹੈਗਾ, ਜਿਸ ਤਰ੍ਹਾਂ ਹੁਣ ਉਹ ਜਿਹੜੇ 3 ਇਨਸਾਨ ਦੀ ਮੌਤ ਹੋਈ ਹੈਗੀ ਆ ਉਹਨਾਂ ਦੇ ਬਾਰੇ ਦੇ ਵਿੱਚ ਹੁਣ ਜੋ ਗੱਲਾਂ ਆ ਰਹੀਆਂ ਹੈਗੀਆਂ, ਅਜੇ ਤੱਕ ਬੋਡੀਜ਼ ਇੱਕ ਦੀ ਬੋਡੀ ਵੀ ਜਿਹੜੀ ਆ ਉਹ ਨਹੀਂ ਕਲੇਮ ਕੀਤੀ ਗਈ। ਸੋ ਜਿਹੜੀਆਂ ਗੱਲਾਂ ਹੁਣ ਆ ਰਹੀਆਂ ਉਹਦੇ ਤੇ ਹੁਣ ਗਵਰਨਮੈਂਟ ਬਿਲਕੁਲ ਚੁੱਪ ਹੋ ਗਈ ਆ, ਬਿਲਕੁਲ ਸ਼ਾਂਤ ਹੋ ਗਈ ਆ ਵੀ ਜਦੋਂ ਪਤਾ ਲੱਗ ਰਿਹਾ ਕਿ what it was and how it was. ਸੋ ਆਈ ਥਿੰਕ ਕਿ ਬਹੁਤ ਹਾਸੋਹੀਣੀ ਜੀ ਸਿਚੁਏਸ਼ਨ ਬਣੀ ਪਈ ਆ ਇਸ ਵੇਲੇ ਗਵਰਨਮੈਂਟ ਦੀ। ਇੱਕ ਬੰਨੇ ਇੱਕ ਫੈਸਲਾ ਕਰਦੇ ਆ, ਦੂਜੇ ਬੰਨੇ ਦੂਜਾ ਕਰਦੇ ਆ, ਸੋ ਆਈ ਡੋਂਟ ਨੋ। ਆਪਣੇ ਜਿਹੜੇ ਆ ਨਾ ਉੱਤੇ ਮੈਸੇਜ ਵੀ ਕਰ ਰਹੇ ਆ ਬਲਵੰਤ ਸਿੰਘ ਹੁਣੀ ਕਿ ਹੀ ਵਾਜ਼ ਨਾਟ ਇਲੀਗਲ। ਭਾਜੀ ਮੈਂ ਕਹਿ ਰਿਹਾ ਜੋ ਗਵਰਨਮੈਂਟ ਕਹਿ ਰਹੀ ਆ, ਆਮ ਨਾਟ ਸੇਇੰਗ ਕਿ ਵਟ ਯੂ ਥਿੰਕਿੰਗ ਆਮ ਸੇਇੰਗ, ਇਹ ਗਵਰਨਮੈਂਟ ਹੀ ਕਹਿ ਰਹੀ ਹੈ ਜੋ ਮੈਂ ਕਹਿ ਰਿਹਾ ਜੀ। ਬਿਲਕੁਲ, ਵਰਕ ਪਰਮਿਟ ਤਾਂ ਗਵਰਨਮੈਂਟ ਨੇ ਦਿੱਤਾ ਸੀਗਾ, ਲਾਇਸੈਂਸ ਵੀ ਗਵਰਨਮੈਂਟ ਨੇ ਦਿੱਤਾ ਸੀ, ਪਰ ਉਹ ਤੁਹਾਨੂੰ ਪਤਾ ਈਵਨ ਇਹ ਤਾਂ ਚਲੋ ਆਪਣੇ ਮੁੰਡੇ ਨਾਲ ਹੋਇਆ, ਹੁਣ ਸਾਊਥ ਕੋਰੀਅਨ ਨਾਲ ਵੀ ਉਹ ਕਹਿ ਰਹੇ ਆ। ਹਾਲਾਂਕਿ ਸਾਊਥ ਕੋਰੀਅਨ ਦੇ ਪਤਾ ਲੱਗ ਰਿਹਾ ਵੀ ਬਹੁਤ ਸਾਰੇ ਵਰਕ ਪਰਮਿਟ ਤੇ ਵੀ ਸੀ ਉਹਨਾਂ ਦੇ। ਨਹੀਂ, ਉਹ ਤਾਂ ਦੇਖੋ ਉਹ ਤਾਂ ਗਵਰਨਮੈਂਟ ਦੇ ਫੈਸਲੇ ਨਾਲ, ਗਵਰਨਮੈਂਟ ਦੀ ਸਹਿਮਤੀ ਦੇ ਨਾਲ ਉਹ ਬੰਦੇ ਅੰਦਰ ਆਏ ਆ, ਗਵਰਨਮੈਂਟ ਨੇ ਲਿਆਂਦੇ ਆ। ਈਵਨ ਗਵਰਨਮੈਂਟ ਨੇ ਪਿਛਲੀ ਗਵਰਨਮੈਂਟ ਨੇ $10 ਬਿਲੀਅਨ ਕਿ ਕਿੰਨੇ ਬਿਲੀਅਨ ਡਾਲਰ ਉਸ ਕੰਪਨੀ ਨੂੰ ਦਿੱਤਾ ਵੀ ਆ, ਆਪਣੇ ਕੋਲੋਂ ਦਿੱਤਾ ਆ। ਸੋ ਇਹ ਚੀਜ਼ਾਂ ਜਿਹੜੀਆਂ ਇਹ ਉਜਾਗਰ ਹੋਣੀਆਂ ਚਾਹੀਦੀਆਂ। ਇਹ ਪੋਲੀਟੀਸ਼ੀਅਨ ਆ, ਇਹ ਥਾਲੀ ਦੇ ਬੈਂਗਣ ਆ, ਇੱਕ ਦਿਨ ਸਾਡੇ ਇੱਧਰ ਨੂੰ ਇੱਕ ਦਿਨ ਉੱਧਰ ਨੂੰ ਆ, ਇਹ ਕੋਈ ਨਹੀਂ ਕਿਸੇ ਦਾ ਸਕਾ ਹੈਗਾ। ਸੋ ਇਹ ਸਾਨੂੰ ਮਤਲਬ ਕਿ ਖਿਲਵਾੜ ਹੋ ਰਿਹਾ ਸਾਡੇ ਨਾਲ। ਸਾਨੂੰ ਇਹ ਨਹੀਂ ਸਮਝ ਆ ਰਹੀ ਕਿ ਕਿਹੜਾ ਪੋਲੀਟੀਸ਼ੀਅਨ ਕਿੱਧਰ ਨੂੰ ਜਾ ਰਿਹਾ, ਕਿਹੜਾ ਕੀ ਕਰ ਰਿਹਾ। ਮੈਨੂੰ ਲੱਗਦਾ ਕਿ ਸਾਰੇ ਦੇ ਸਾਰੇ ਐਟ ਦਾ ਐਂਡ
ਉਸੇ ਹੀ ਥਾਲੀ ਦੇ ਚੱਟੇ ਬੱਟੇ ਆ, ਉੱਥੇ ਹੀ ਸਾਰਾ ਕੁਝ ਚੱਲਦਾ ਹੈ ਜੀ। ਸੋ ਬਿਲਕੁਲ ਜਿਹੜਾ ਟਰੱਕਿੰਗ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਹਾਂ, ਕਹਿੰਦੇ ਵੀ ਆਉਣ ਵਾਲੇ ਵੀ ਜਿਹੜੇ 12 ਤੋਂ 18 ਮਹੀਨੇ ਆ, ਉਹ ਬੰਪੀ ਰਾਈਡ ਹੀ ਲੱਗਦੀ ਹੈਗੀ ਆ। ਜਿਹੜੀ ਕੈਰੀਅਰ ਕਪੈਸਿਟੀ ਹਜੇ ਵੀ ਕਹਿੰਦੇ ਕਾਫੀ ਹਾਈ ਹੈਗੀ ਆ, ਤੇ ਵਰਨਰ ਐਂਟਰਪ੍ਰਾਈਜ਼ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਅਕਾਊਂਟ ਮੈਨੇਜਮੈਂਟ ਦੇ ਮੈਟ ਪੈਰੀ ਆ, ਉਹ ਕਹਿੰਦੇ ਵੀ ਇਟ ਇਜ਼ ਗੋਇੰਗ ਟੂ ਬੀ ਬੰਪੀ ਨੈਕਸਟ 12 ਟੂ 18 ਮੰਥਸ। ਤੇ ਕਹਿੰਦੇ ਵੀ ਕਾਸਟ ਜਿਹੜੀ ਆ ਉਹ 5% ਇਨਕਰੀਜ਼ ਹੋਈ ਆ ਪਿਛਲੇ ਮਹੀਨਿਆਂ 'ਚ। ਤੇ ਜਿਹੜੀ ਰੇਟ ਹੁੰਦੇ ਆ ਉਸ ਹਿਸਾਬ ਦੇ ਨਾਲ ਉਨੇ ਇਨਕਰੀਜ਼ ਨਹੀਂ ਹੋਏ ਹੈਗੇ। FTR ਦੇ ਚੇਅਰਮੈਨ ਐਰਿਕ ਸਟਾਰਕਸ ਉਹ ਵੀ ਕਹਿੰਦੇ ਵੀ ਕੋਈ ਸੋਚਦਾ ਨਹੀਂ ਸੀ ਵੀ 2025 ਜਿਹੜਾ ਆ ਟਫ ਹੋਊਗਾ। ਬਹੁਤੇ ਲੋਕ ਇਹ ਸੋਚਦੇ ਸੀ ਵੀ ਪਿਛਲੇ 3-4 ਸਾਲਾਂ ਤੋਂ ਇੱਦਾਂ ਚੱਲ ਰਿਹਾ ਵੀ 2025 'ਚ ਕਾਫੀ ਕੁਝ ਇੰਪਰੂਵ ਹੋ ਜਾਊਗਾ। ਪਰ JB ਹੰਟ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਸਪੈਂਸਰ ਫਰੇਜ਼ੀਅਰ, ਉਹ ਕਹਿੰਦੇ ਆ ਵੀ ਇਹ ਬਹੁਤ ਜ਼ਿਆਦਾ ਹੁਣ ਫੇਰ ਚੈਲੰਜਿੰਗ ਹੈਗਾ ਇਹ ਸਾਲ ਵੀ ਸਾਡਾ। ਬਿਲਕੁਲ 22 ਵੀ ਲੰਘ ਗਿਆ, 23 ਵੀ ਲੰਘ ਗਿਆ, 24 ਵੀ ਲੰਘ ਗਿਆ, ਹੁਣ 25 ਵੀ ਲੰਘਣ ਨੂੰ ਫਿਰਦਾ ਆ, ਤੇ ਹਾਲਾਤ ਉਦਾਂ ਦੇ ਉਦਾਂ ਹੀ ਜਿਹੜੇ ਆ ਰਮਨ ਜੀ ਟਰੱਕਿੰਗ ਦੇ ਵਿੱਚ ਹੈਗੇ ਆ। ਤੇ